ਜੋ ਲੋਕ ਦੱਸਦੇ ਸੀ ਉਹ ਤਾਂ ਬਹੁਤ ਗਲਤ ਦੱਸਦੇ ਸੀ। ਦੱਸਦੇ ਕੀ? ਸਰਕਾਰਾਂ ਤਾਂ ਕਹਿੰਦੀਆਂ ਜੀ ਉੱਥੇ ਨਾ ਉਹ ਕਰੋ, ਨਾ ਜਾਓ। ਆਉਣ ਲੱਗੇ ਵੀ ਸਾਨੂੰ ਬਹੁਤ ਉਹ ਕੀਤਾ ਵੀ ਬਹੁਤ ਉੱਧਰ ਉਹ ਹੈ, ਕਿਸੇ ਨਾਲ ਮੇਲ ਜੋਲ ਨਹੀਂ ਕਰਨਾ, ਉੱਧਰ ਇੱਦਾਂ ਕਰਦੇ ਨੇ ਇੱਦਾਂ ਕਰਦੇ ਨੇ, ਉਹ ਨਾ ਕਰੋ। ਲੇਕਿਨ ਇੱਥੇ ਆ ਕੇ ਜਿਹੜਾ ਪਤਾ ਲੱਗਿਆ ਉਹ ਤਾਂ ਬਹੁਤ ਵੱਖਰੇ ਜੋ ਦਿਲੋਂ ਪਿਆਰ ਮਿਲਿਆ ਜੀ ਉਹ ਸਾਰਿਆਂ ਨੂੰ ਬਹੁਤ ਵਧੀਆ ਲੱਗਿਆ। ਹਾਂਜੀ ਲੇਕਿਨ ਸਭ ਇੱਕ ਨੇ, ਪਹਿਲਾਂ ਤਾਂ ਸਭ ਇੱਕ ਸੀ ਨਾ, ਖੂਨ ਤਾਂ ਉਹੀ ਹੈ। ਹੁਣ ਵੀ ਟੱਕ ਲਾਓ, ਸਾਡੇ ਟੱਕ ਲਾਓ, ਦੂਜੇ ਦੇ ਤਾਂ ਇੱਕੋ ਹੀ ਨਿਕਲਣਾ। ਅਸੀਂ ਲੁਧਿਆਣੇ ਤੋਂ ਜੀ, ਸਾਹਨੇਵਾਲ ਧਰਮਿੰਦਰ ਦੇ ਪਿੰਡ ਤੋਂ। ਹਾਂਜੀ 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 ਬਿਲਕੁਲ ਨਾਲ ਹੀ ਹੈ, ਬਿਲਕੁਲ ਨਾਲ, ਬਿਲਕੁਲ ਨਾਲ। ਜੀ ਬਹੁਤ ਪਿਆਰ ਮਿਲਿਆ ਸਾਨੂੰ। ਆਏ ਤੇ ਹੁਣ ਆਏ ਤੋਂ ਪਤਾ ਲੱਗਦਾ ਜੀ। ਬਾਕੀ ਉੱਥੇ ਤਾਂ ਲੋਕ ਬਹੁਤ ਗੱਲਾਂ ਬਣਾਉਂਦੇ ਜੀ, ਉੱਥੇ ਆਏ ਤੇ ਉੱਥੇ ਪਏ ਬਹੁਤ। ਹਾਂ ਮਾਣ ਮਿਲਿਆ ਬਹੁਤ ਜ਼ਿਆਦਾ ਜੀ, ਬਹੁਤ ਪ੍ਰੇਮ ਕਰਦੇ ਆ। ਹਾਂਜੀ ਇੱਥੋਂ ਗਏ ਹੋਏ ਆ ਜੀ। ਕਿੱਥੋਂ ਗਏ? ਆਪਣਾ ਨਾਂ ਕੀ? ਮੇਰਾ ਨਾਮ ਲਾਭ ਸਿੰਘ ਹੈ ਜੀ। ਅੱਛਾ ਸਾਡੇ ਬਜ਼ੁਰਗ ਗਏ ਆ ਜੀ ਪਿੰਡ ਢੋਲਾ ਕੋਟ ਸਾਹੀਵਾਲ। ਅੱਛਾ ਹਾਂ ਬਹੁਤ ਵਧੀਆ ਲੱਗਿਆ ਜੀ। ਇੱਥੇ ਮਾਹੌਲ ਬਹੁਤ ਵਧੀਆ ਜੀ। ਅੱਛਾ ਐਵੇਂ ਲੋਕ ਕਹੀ ਜਾਂਦੇ ਆ ਜੀ ਵੀ ਮਾਹੌਲ ਬਹੁਤ ਜ਼ਿਆਦਾ ਖਰਾਬ ਆ ਉੱਥੇ, ਪਰ ਇੱਥੇ ਆ ਕੇ ਸਾਨੂੰ ਬਹੁਤ ਵਧੀਆ ਮਹਿਸੂਸ ਹੋਇਆ ਜੀ। ਜ਼ਿਆਦਾਤਰ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ, ਜਿਹੜਾ ਤੁਸੀਂ ਵੀਡੀਓ ਪਾਉਣੇ ਆ ਜੀ, ਸਾਡੇ ਕੋਲੇ ਆ ਜਾਂਦੀਆਂ ਜੀ। ਜੋ ਪਰਿਵਾਰ, ਹਾਂਜੀ ਪਰਿਵਾਰਾਂ ਨੂੰ ਤੁਸੀਂ ਬਹੁਤ ਮਿਲਾ ਰਹੇ ਹੋ, ਬਹੁਤ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜੀ। ਦਿਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਜਿਹੜਾ ਤੁਸੀਂ ਇਸ ਤਰ੍ਹਾਂ ਦਾ ਕੰਮ ਕਰ ਰਹੇ ਹੋ। ਇਨਸਾਨੀਅਤ ਦੇ ਤੌਰ ਤੇ ਤੁਸੀਂ ਬਹੁਤ ਵਧੀਆ ਕਰ ਰਹੇ ਹੋ ਜੀ। ਹਾਂਜੀ ਸਾਡਾ ਮੇਰੇ ਪੇਕਾ ਪਿੰਡ ਜਿਹੜਾ ਸੀ ਨਾ ਇੱਥੇ ਪਾਗ ਪੱਤਨ, ਹਾਂਜੀ ਪਾਗ ਪੱਤਨ ਤੇ ਚੱਕ ਨੰਬਰ 3 ਸਾਡੇ ਵੱਡੇ, ਹਾਂਜੀ ਮੈਂ ਦਾਦਾ ਟੀਮ ਸੀ ਇੱਥੋਂ ਦੇ ਜੀ। ਹਾਂਜੀ ਬਹੁਤ ਮਸ਼ਹੂਰ ਵਕੀਲ, ਉਹ ਜਾਣਦੇ ਹੋ? ਹਾਂਜੀ ਗੁਰਦੇਵ ਸਿੰਘ ਜੀ ਨਾਂ ਸੀ ਉਹਨਾਂ ਦਾ। ਹਾਂਜੀ ਖੂਹ ਵਾਲੇ ਵਜਦੇ ਸੀ, ਕਾਲੇ ਖੂਹ ਵਾਲੇ ਵਜਦੇ ਸੀ ਹਕੀਮ ਦੇ ਨਾਂ ਤੇ। ਅਸਲਾਮ ਵਾਲੇਕੁਮ, ਸਤਿ ਸ੍ਰੀ ਅਕਾਲ, ਪ੍ਰਣਾਮ ਦੋਸਤੋ। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਆਈ ਹੈ ਜੀ ਨਨਕਾਣਾ ਸਾਹਿਬ ਜਨਮ ਸਥਾਨ। ਇੱਥੇ ਵਿਸਾਖੀ ਮੇਲੇ ਤੇ ਆਏ ਹੋਏ ਸਾਡੇ ਸਿੱਖ ਵੀਰ ਭੈਣ ਭਾਈ ਸਾਡੇ ਨਾਲ ਆ। ਬਾਰੂ ਸਿੰਘ ਜੀ ਸਾਡੇ ਬਹੁਤ ਵਧੀਆ ਮਤਲਬ ਫੈਨ ਆ ਸਾਡੇ ਜੀ। ਇਹ ਦੂਰੋਂ ਦੇਖ ਕੇ ਸਾਨੂੰ ਪਹਿਚਾਣ ਲਿਆ। ਇਹਨਾਂ ਨਾਲ ਗੱਲਬਾਤ ਕਰਦੇ ਆ। ਇਹ ਸਭ ਤੋਂ ਵਧੀਆ ਗੱਲ ਹੈ ਇਸ ਵਾਰੀ ਇਹ ਹੈ ਕਿ ਯੂਥ ਬੜੀ ਆਈ ਆ, ਔਰ ਮੈਂ ਸਮਝਦਾ ਕਿ ਇਹ ਸਾਡੀਆਂ ਵੀਡੀਓ ਦੇਖ ਕੇ ਜਿਹੜਾ ਦੇ ਲੋਕਾਂ ਦੇ ਵਹਿਮ ਸੀ ਨਾ, ਉਹ ਵਹਿਮ ਦੂਰ ਹੋਏ ਆ, ਤਾਂ ਯੂਥ ਆਈ ਆ। ਕੀ ਹਾਲ ਹੈ ਜੀ? ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਕਿੱਦਾਂ ਪਹਿਲੀ ਵਾਰੀ ਆਏ ਨਾ? ਪਹਿਲੀ ਵਾਰ ਆਏ ਹਾਂਜੀ। ਕਿਹੜਾ ਏਰੀਆ ਆਪਣਾ ਪਿੱਛੇ? ਮੇਰਾ ਪਿੰਡ ਬਾਂਡੀ ਹੈ ਜੀ, ਪਿੰਡ ਡਿਸਟ੍ਰਿਕਟ ਬਠਿੰਡਾ ਜੀ। ਬਠਿੰਡੇ ਦੇ ਆ ਤੁਸੀਂ? ਹਾਂਜੀ ਬਠਿੰਡਾ ਜੀ, ਮਾਲਵਾ ਇਲਾਕਾ ਜੀ। ਅੱਛਾ ਅੱਛਾ ਬਠਿੰਡੇ ਵਾਲੇ। ਹਾਂਜੀ 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 ਗਾਣੇ ਵੀ ਬਣੇ ਆ ਬਠਿੰਡੇ? ਹਾਂਜੀ ਹਾਂਜੀ ਬਠਿੰਡੇ ਵਾਲੇ। ਸੁਣਾਓ ਕਿੱਦਾਂ ਲੱਗਾ? ਬਹੁਤ ਵਧੀਆ ਲੱਗਿਆ ਜੀ। ਇੱਥੇ ਮਾਹੌਲ ਬਹੁਤ ਵਧੀਆ ਜੀ। ਅੱਛਾ ਐਵੇਂ ਲੋਕ ਕਹੀ ਜਾਂਦੇ ਆ ਜੀ ਵੀ ਮਾਹੌਲ ਬਹੁਤ ਜ਼ਿਆਦਾ ਖਰਾਬ ਆ ਉੱਥੇ, ਪਰ ਇੱਥੇ ਆ ਕੇ ਸਾਨੂੰ ਬਹੁਤ ਵਧੀਆ ਮਹਿਸੂਸ ਹੋਇਆ ਜੀ। ਜ਼ਿਆਦਾਤਰ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ, ਜਿਹੜਾ ਤੁਸੀਂ ਵੀਡੀਓ ਪਾਉਣੇ ਆ ਜੀ, ਸਾਡੇ ਕੋਲੇ ਆ ਜਾਂਦੀਆਂ ਜੀ। ਜੋ ਪਰਿਵਾਰ, ਹਾਂਜੀ ਪਰਿਵਾਰਾਂ ਨੂੰ ਤੁਸੀਂ ਬਹੁਤ ਮਿਲਾ ਰਹੇ ਹੋ, ਬਹੁਤ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜੀ। ਦਿਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਜਿਹੜਾ ਤੁਸੀਂ ਇਸ ਤਰ੍ਹਾਂ ਦਾ ਕੰਮ ਕਰ ਰਹੇ ਹੋ। ਇਨਸਾਨੀਅਤ ਦੇ ਤੌਰ ਤੇ ਤੁਸੀਂ ਬਹੁਤ ਵਧੀਆ ਕਰ ਰਹੇ ਹੋ ਜੀ। ਹਾਂਜੀ ਤੁਹਾਡੇ ਵਰਗੇ ਵੀਰਾਂ ਦੀ ਸਪੋਰਟ ਕਰਕੇ ਤੁਸੀਂ ਕਮੈਂਟ ਕਰਦੇ ਆ, ਅਸੀਂ ਫਿਰ ਹਲਾਸ਼ੇਰੀ ਸਾਨੂੰ ਮਿਲਦੀ ਆ, ਕੰਨ ਥਾਪੀ ਮਿਲਦੀ ਸੀ, ਫਿਰ ਤੇਜ਼ ਹੋ ਕੇ ਕੰਮ ਕਰੀਦਾ। ਮੈਂ ਤੁਹਾਡੇ ਮਾਧਿਅਮ ਰਾਹੀਂ ਨਾਸਰ ਢਿੱਲੋਂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਦੀ ਮੈਂ ਬਹੁਤ ਵੀਡੀਓ ਦੇਣਾ ਜੀ। ਜੇ ਉਹ ਅੱਜ ਇਸ ਵੀਡੀਓ ਨੂੰ ਦੇਂਦੇ ਆ ਤਾਂ ਉਹਨਾਂ ਨੂੰ ਮੈਂ ਦਿਲੋਂ ਧੰਨਵਾਦ ਕਰਦਾ ਜੀ ਉਹਨਾਂ ਦਾ ਜੀ। ਜੋ ਇੱਥੇ ਆਉਣ ਤਾਂ ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ ਜੀ। ਇੱਥੇ ਹੁਣੇ ਤੁਹਾਨੂੰ ਕਿਤੇ ਲੰਘਦੇ ਵੜਦੇ ਫਿਰਦੇ ਤੁਰਦੇ ਮਿਲ ਜਾਣੇ ਆ, ਉਹ ਉੱਥੇ ਜ਼ਿਆਦਾ ਰਹਿੰਦੇ ਆ। ਹਾਂਜੀ ਤੇ ਆ ਬਜ਼ੁਰਗ ਵੀ ਤੁਹਾਡੇ ਨਾਲ ਹੀ ਆਏ ਆ ਜੀ? ਹਾਂਜੀ ਹਾਂਜੀ ਅਸੀਂ ਲੁਧਿਆਣੇ ਤੋਂ ਜੀ, ਸਾਹਨੇਵਾਲ ਧਰਮਿੰਦਰ ਦੇ ਪਿੰਡ ਤੋਂ। ਹਾਂਜੀ ਤੁਹਾਡਾ ਵੀ ਨੇੜੇ ਹੀ ਆ? ਹਾਂਜੀ 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 ਬਿਲਕੁਲ ਨਾਲ ਹੀ ਹੈ, ਬਿਲਕੁਲ ਨਾਲ, ਬਿਲਕੁਲ ਨਾਲ। ਬਾਬਾ ਫਕੀਰ ਸਾਹਨੇਵਾਲ ਦਾ ਹੀ ਆ ਪਹਿਲਾਂ ਪੁਰਾਣਾ। ਹਾਂਜੀ ਤੇ ਸੁਣਾਓ, ਪਹਿਲੀ ਵਾਰੀ ਆਏ? ਹਾਂਜੀ ਪਹਿਲੀ ਵਾਰ ਆਇਆ ਜੀ, ਪਹਿਲੀ ਵਾਰ ਮੌਕਾ ਮਿਲਿਆ। ਆਂਟੀ ਹੁਣੀ ਨਾਲ ਤੁਹਾਡੇ? ਹਾਂਜੀ ਹਾਂਜੀ ਨਾਲ। ਤੁਸੀਂ ਤਾਂ ਪਹਿਲੀ ਵਾਰੀ? ਹਾਂਜੀ ਅਸੀਂ ਪਹਿਲੀ ਵਾਰੀ ਆਏ। ਕਿੱਦਾਂ ਦਿਲ ਕਰ ਪਿਆ ਆਉਣ ਨੂੰ? ਦਿਲ ਬਹੁਤ ਦੇਰ ਤੋਂ ਕਰ ਰਿਹਾ ਸੀਗਾ ਜੀ। ਰਾਦਾ ਕਿੱਦਾਂ ਬਣਿਆ? ਰਾਦਾ ਬਸ ਬਾਬੇ ਦਾ ਜਨਮ ਦਿਹਾੜਾ, ਜਨਮ ਸਥਾਨ ਹੈ, ਦੇਖਣ ਦਾ ਉਹ ਆ, ਵਿਸਾਖੀ ਹੈ ਤੇ ਸਾਡੇ ਤੇ ਕਿਰਪਾ ਕਰਤੀ। ਕਿੰਨੇ ਬੰਦੇ ਆਏ ਆ? ਬੰਦੇ ਆਏ 2800 ਕੁਛ ਬੰਦੇ ਨੇ ਜੀ ਟੋਟਲ ਇੰਡੀਆ ਤੋਂ। ਹਾਂਜੀ ਇੰਡੀਆ ਤੋਂ ਆਏ। ਹਾਂਜੀ ਉਹ ਅਲੱਗ ਨੇ ਤੇ ਤਕਰੀਬਨ ਅਸੀਂ
ਸਾਡਾ 7 ਜਣਿਆਂ ਦਾ ਗਰੁੱਪ ਹੈ। ਵਿੱਚੋਂ ਅਸੀਂ ਅੰਮ੍ਰਿਤਸਰ ਆ ਕੇ ਇਕੱਠੇ ਹੋ ਗਏ, ਮਤਲਬ ਇਹ ਹੋਰ ਜਗ੍ਹਾ ਤੋਂ ਅਸੀਂ ਹੋਰ ਜਗ੍ਹਾ, ਲੇਕਿਨ ਇੱਕ ਹੋ ਗਏ। ਦਿਮਾਗ 'ਚ ਕੀ ਸੀ ਪਾਕਿਸਤਾਨ ਦੇ ਬਾਰੇ ਦੇਖਿਆ ਕੀ? ਜੋ ਲੋਕ ਦੱਸਦੇ ਸੀ ਉਹ ਤਾਂ ਬਹੁਤ ਗਲਤ ਦੱਸਦੇ ਸੀ। ਦੱਸਦੇ ਕੀ ਸੀ? ਸਰਕਾਰਾਂ ਤਾਂ ਕਹਿੰਦੀਆਂ ਜੀ ਉੱਥੇ ਨਾ ਉਹ ਕਰੋ, ਨਾ ਜਾਓ। ਆਉਣ ਲੱਗੇ ਵੀ ਸਾਨੂੰ ਬਹੁਤ ਉਹ ਕੀਤਾ ਵੀ ਬਹੁਤ ਉਧਰ ਉਹ ਹੈ, ਕਿਸੇ ਨਾਲ ਮੇਲ ਜੋਲ ਨਹੀਂ ਕਰਨਾ, ਉਧਰ ਇਦਾਂ ਕਰਦੇ ਨੇ, ਇਦਾਂ ਕਰਦੇ ਨੇ, ਉਹ ਨਾ ਕਰੋ। ਲੇਕਿਨ ਇੱਥੇ ਆ ਕੇ ਜਿਹੜਾ ਪਤਾ ਲੱਗਿਆ ਉਹ ਤਾਂ ਵੱਖਰੇ ਜੋ ਦਿਲੋਂ ਪਿਆਰ ਮਿਲਿਆ ਜੀ ਉਹ ਸਾਰਿਆਂ ਨੂੰ ਬਹੁਤ ਵਧੀਆ ਲੱਗਿਆ। ਹਾਂਜੀ ਲੇਕਿਨ ਸਭ ਇੱਕ ਨੇ। ਪਹਿਲਾਂ ਤਾਂ ਸਭ ਇੱਕ ਸੀ ਨਾ, ਖੂਨ ਤਾਂ ਉਹੀ ਹੈ। ਹੁਣ ਵੀ ਟੱਕ ਲਾਓ, ਸਾਡੇ ਟੱਕ ਲਾਓ, ਦੂਜੇ ਦੇ ਤਾਂ ਇੱਕੋ ਹੀ ਨਿਕਲਣਾ। ਇਹਦਾ ਸਰਕਾਰਾਂ ਨੇ ਵੰਡੀਆਂ ਪਾਤੀਆਂ। ਅਸੀਂ ਤਾਂ ਹੁਣ ਵੀ ਸਾਡੇ ਦੇਖੋ ਇੰਡੀਆ ਦੇ ਵਿੱਚ 2 ਟਾਈਮ ਅਰਦਾਸ ਹੁੰਦੀ ਹੈ ਹਰ ਗੁਰਦੁਆਰੇ ਦੇ ਵਿੱਚ, ਵੀ ਸਾਡੇ ਜਿਹੜੇ ਗੁਰਦੁਆਰਾ ਸਾਹਿਬ ਵਿਛੋੜੇ ਗਏ ਨੇ ਉਹਨਾਂ ਨੂੰ ਮਿਲਾਇਆ ਜਾਵੇ। ਹਾਂਜੀ, ਪੰਥ ਤੋਂ ਜਿਹੜੇ ਵਿਛੋੜ ਤੇ ਉਹ ਇੱਕ ਕਰ ਦਿਓ। ਅਸੀਂ ਤਾਂ ਤੁਹਾਨੂੰ ਵੀ ਇਹੀ ਕਹਾਂਗੇ ਵੀ ਤੁਸੀਂ ਵੀ ਅਸੀਂ ਵੀ ਕਰਦੇ ਹਾਂ, ਸਾਡਾ ਵੀ ਲਾਂਘਾ ਖੋਲੇ, ਅਸੀਂ ਵੀ ਆਪਣੇ ਪਿੰਡਾਂ 'ਚ ਜਾ ਕੇ ਦੇਖ ਕੇ ਆਈਏ। ਹਾਂ, ਤੇ ਤੁਸੀਂ ਬਜ਼ੁਰਗ ਆਪਣੇ ਉੱਥੋਂ ਦੇ ਨਹੀਂ, ਮੇਰੇ ਡੈਡੀ ਦਾ ਜਨਮ ਸਥਾਨ ਇੱਥੇ ਦਾ ਹੀ ਹੈ ਜੀ। ਜਨਮ ਤੁਹਾਡਾ ਹਾਂ, ਸਰਗੋਦੇ ਦਾ। ਸਰਗੋਦੇ ਕਿਹੜੀ ਜਗ੍ਹਾ ਤੋਂ? ਸਰਗੋਦੇ ਦਾ ਇੰਨਾ ਨਹੀਂ ਪਤਾ, ਬਾਕੀ ਸਰਗੋਦੇ ਹੀ ਸੀ। ਤੇ ਤੁਸੀਂ ਵੀ ਪਾਕਿਸਤਾਨੀ ਹੈਗੇ ਆ ਕਿਸੇ ਨਾ ਕਿਸੇ ਅੰਦਰੋਂ ਤਾਂ ਤਾਂਗ ਹੈਗੀ ਆ ਜੀ। ਤੇ ਲੇਕਿਨ ਪਰ ਸਰਕਾਰਾਂ ਨੇ ਥੋੜਾ ਜਿਹਾ ਉਹ ਕੀਤਾ, ਜਿੱਦਾਂ ਅਸੀਂ ਤਾਂ ਇਹੀ ਚਾਹਾਂਗੇ ਜਿਵੇਂ ਕਰਤਾਰਪੁਰ ਸਾਹਿਬ ਨੂੰ ਲਾਂਘਾ ਮਿਲ ਗਿਆ, ਪਰਮਾਤਮਾ ਕਰੇ ਵੀ ਇਧਰ ਵਾਸਤੇ ਵੀ ਥੋੜਾ ਜਿਹਾ। ਅਸੀਂ ਤਾਂ ਇਹ ਕਹਿੰਦੇ ਜੀ ਕਿ ਆਪਣਾ ਜਿੱਦਾਂ ਕਰਤਾਰਪੁਰ ਲਾਂਘਾ ਬਣਿਆ, ਇਦਾਂ ਦਾ ਸੈਣੀ ਵਾਲੇ ਬਾਰਡਰ ਤੇ ਵੀ ਬਣੇ, ਇਦਾਂ ਦਾ ਬਾਘੇ ਬਾਰਡਰ ਤੇ ਵੀ ਬਣੇ। ਯਾਨੀ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਜਿਹੜੀਆਂ ਆਵਾਮ ਸਵੇਰ ਸ਼ਾਮ ਆ ਕੇ। ਕਰਤਾਰਪੁਰ ਬਹੁਤ ਸਾਰਿਆਂ ਨੂੰ ਬਹੁਤ ਦੂਰ ਪੈ ਜਾਂਦਾ ਹੈ। ਹਾਂਜੀ ਹਾਂਜੀ, ਵਾਘਾ ਜਿਹੜਾ ਇਹਦੀ ਐਕਸੈਸ ਨੇੜੇ ਆ, ਇਹ ਹੋਣੇ ਚਾਹੀਦੇ। ਮੈਂ ਇੱਕ ਇਹ ਕਹਿਣਾ ਤੁਹਾਡੇ ਮਾਧਿਅਮ ਰਾਹੀਂ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਜੀ ਵੀ ਜਿਹੜਾ ਕੋਈ ਇੰਡੀਆ ਚੋਂ ਨੌਜਵਾਨ ਯੂਥ ਆ ਰਿਹਾ ਜੀ, ਉਹਨੂੰ ਆਉਣ ਦਿੱਤਾ ਜਾਵੇ, ਉਹਨਾਂ ਦੇ ਵੀਜ਼ਾ ਲਾਇਆ ਜਾਵੇ। ਕਿਉਂਕਿ ਜਿਹੜਾ ਨੌਜਵਾਨ ਯੂਥ ਹਾਂ ਡਰਾਇਆ ਨਾ ਜਾਵੇ ਜੀ, ਮੋਟੀਵੇਟ ਕਰਨਾ ਚਾਹੀਦਾ ਜੀ, ਵੀ ਹੌਸਲਾ ਦੇਣਾ ਚਾਹੀਦਾ ਜੀ। ਤੇ ਮੈਂ ਤੁਹਾਡਾ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ, ਜਿਨ੍ਹਾਂ ਦੀ ਵਜ੍ਹਾ ਕਰਕੇ ਮੇਰਾ ਵੀਜ਼ਾ ਲੱਗ ਗਿਆ। ਦੇਖੋ ਜੀ, ਤੁਹਾਡੇ ਵਰਗੇ ਨੌਜਵਾਨਾਂ ਨੇ ਆ ਕੇ ਜਿਹੜੇ ਖੌਫ ਆ ਨੇ ਦੂਰ ਕਰਨੇ ਆ। ਜਦੋਂ ਤੁਸੀਂ ਆ ਕੇ ਨਾ ਕੰਟਰੀ ਤੋਂ ਹੋਰ ਕੰਟਰੀਆਂ 'ਚ ਵੀ ਗਏ ਤਾਂ ਫਿਰ ਉਹ ਚੀਜ਼ ਜਿਹੜੀ ਦਮ ਤੋੜ ਦੇਣੀ, ਜਿਹੜਾ ਇੱਕ ਵਹਿਮ ਪੈਦਾ ਕੀਤਾ ਗਿਆ ਹੈ। ਹਾਂਜੀ, ਅਸੀਂ ਤਾਂ ਕਹਿੰਦੇ ਵੀ ਸਾਰਾ ਇੱਕ ਹੀ ਹੋ ਜਾਏ ਜੀ। ਹਾਂਜੀ, ਕਿਉਂਕਿ ਮੇਰੇ ਦਾਦਿਆ ਜਿਹੜੇ ਸੀਗੇ, ਉਹਨਾਂ ਦੇ ਵੀ ਜਿਹੜੇ ਪੁਰਾਣੇ ਬਜ਼ੁਰਗ ਸੀ ਉਹ ਇਕੱਠੇ ਰਹਿੰਦੇ ਸੀਗੇ ਜੀ। ਸਾਰੇ ਬਜ਼ੁਰਗ ਇੱਥੋਂ ਗਏ ਪਾਕਿਸਤਾਨ? ਨਹੀਂ ਜੀ, ਉੱਥੋਂ ਦੇ ਸੀਗੇ ਜੀ। ਪਿੰਡੇ 'ਚੋਂ ਘੱਟ ਲੋਕ ਨਹੀਂ, ਬਹੁਤ ਸੀਗੇ ਜੀ ਪਿੰਡ, ਬਹੁਤ ਸੀਗੇ। ਅੱਛਾ, ਅੱਧੇ ਸੀਗੇ ਜੀ ਸਿੱਖ, ਅੱਧੇ ਮੁਸਲਮਾਨ ਭਾਈਚਾਰੇ ਦੇ ਸੀਗੇ। ਮਾਤਾ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਆ? ਸਰਸਰਿਆੜੇ ਤੋਂ ਆਏ ਆ ਜੀ। ਕਿਹੜੀ ਜਗ੍ਹਾ? ਸਰਸਰਿਆੜੇ ਤੋਂ। ਹਰਿਆਣਾ। ਹਾਂਜੀ ਹਾਂਜੀ ਹਾਂਜੀ, ਸੁਣਾਓ ਕਿਦਾਂ ਲੱਗਾ? ਬਹੁਤ ਵਧੀਆ। ਪਹਿਲਾਂ ਤਾਂ ਸਾਨੂੰ ਲੱਖ ਲੱਖ ਵਧਾਈਆਂ ਹੋਣ ਵਿਸਾਖੀ ਦੀਆਂ ਸੰਗਤ ਨੂੰ, ਇੱਧਰ ਦੀ ਉੱਧਰ ਦੀ ਨੂੰ ਵੀ। ਬਹੁਤ ਵਧੀਆ ਲੱਗਿਆ ਜੀ, ਬਹੁਤ ਮੰਨਾ ਸੀ ਮਨ ਸਾਡੇ। ਪਤਾ ਨਹੀਂ ਜੇ ਵੇਖਦੇ ਸੀ ਨਾ ਤੇ ਵੀਡੀਓ ਇੱਧਰ ਦੀਆਂ, ਮਤਲਬ ਗੁਰੂ ਘਰਾਂ ਦੀਆਂ ਤੁਹਾਡੀਆਂ ਵੇਖਦੇ ਸਾਰੇ ਇੱਧਰ ਦੀਆਂ, ਮਨ ਰੋਣ ਆ ਜਾਂਦਾ ਸੀਗਾ ਵੀ ਸਾਨੂੰ ਸਾਰਾ ਉਹਨੇ ਇੱਕ ਕਿਉਂ ਨਹੀਂ ਕਰ ਦਿੰਦੇ। ਹੁਣ ਜਿਹੜੇ ਵਹਿਮ ਆ ਉਹ ਦੂਰ ਹਾਂਜੀ, ਵਹਿਮ ਨਹੀਂ, ਸਾਨੂੰ ਪਹਿਲਾਂ ਸਾਨੂੰ ਸੀ, ਇਸ ਤੇ ਵੇਖਦੇ ਸੀ ਨਾ। ਹਾਂਜੀ, ਬਹੁਤ ਪਿਆਰ ਮਿਲਿਆ ਸਾਨੂੰ। ਆਏ ਤੇ ਹੁਣ ਆਏ ਤੋਂ ਪਤਾ ਲੱਗਦਾ ਜੀ। ਬਾਕੀ ਉੱਥੇ ਤਾਂ ਲੋਕ ਬਹੁਤ ਗੱਲਾਂ ਬਣਾਉਂਦੇ ਜੀ, ਉੱਥੇ ਆਏ ਤੇ ਉੱਥੇ ਬਹੁਤ। ਹਾਂ, ਸਾਡਾ ਮਾਣ ਮਿਲਿਆ ਬਹੁਤ ਜ਼ਿਆਦਾ ਜੀ, ਬਹੁਤ ਪ੍ਰੇਮ ਕਰਦੇ ਆ। ਹਾਂਜੀ, ਇੱਥੋਂ ਗਏ ਹੋਏ ਆ ਜੀ। ਕਿੱਥੋਂ ਗਏ? ਆਪਣਾ ਨਾਂ ਕੀ ਨਾਮ? ਮੇਰਾ ਨਾਮ ਲਾਭ ਸਿੰਘ ਹੈ ਜੀ। ਅੱਛਾ ਸਾਡੇ ਬਜ਼ੁਰਗ ਗਏ ਆ ਜੀ ਪਿੰਡ ਢੋਲਾ ਕੋਟ ਸਾਹੀਵਾਲ। ਅੱਛਾ ਹਾਂ ਅੱਛਾ, ਸਾਹੀਵਾਲੋਂ। ਹਾਂ ਜੀ। ਤੇ ਕਦੇ ਨਹੀਂ ਆਣਾ ਹੋਇਆ ਦੁਬਾਰਾ? ਨਾ, ਉਸ ਤੋਂ ਬਾਅਦ ਪਹਿਲੀ ਵਾਰੀ ਮੈਂ ਹੀ ਆਇਆ ਜੀ। ਸਾਡੇ ਪਰਿਵਾਰ 'ਚ ਕੋਈ ਨਹੀਂ ਆਇਆ ਜੀ ਇੱਥੇ। ਕਿਦਾਂ ਦਿਲ ਕਰਦਾ ਪਿੰਡ ਦੇਖਣ? ਹਾਂ ਜੀ, ਬਿਲਕੁਲ। ਜੀ ਕਰਦਾ ਜਾਈਏ। ਸਾਡਾ ਮੇਰੇ ਪੇਕਾ ਪਿੰਡ ਜਿਹੜਾ ਸੀ ਨਾ ਇੱਥੇ ਪਾਕ ਪੱਤਨ, ਹਾਂਜੀ ਪਾਕ ਪੱਤਨ ਤੇ ਚੱਕ ਨੰਬਰ 3 ਸਾਡੇ ਵੱਡੇ। ਹਾਂਜੀ, ਮੈਂ ਦਾਦਾ ਟੀਮ ਸੀ ਇੱਥੋਂ ਦੇ ਜੀ। ਹਾਂਜੀ, ਬਹੁਤ ਮਸ਼ਹੂਰ ਵਕੀਲ। ਉਹ ਜਾਣਦੇ ਹੋ? ਹਾਂਜੀ, ਗੁਰਦੇਵ ਸਿੰਘ ਜੀ ਨਾਂ ਸੀ ਉਹਨਾਂ ਦਾ। ਹਾਂਜੀ, ਖੂਹ ਵਾਲੇ ਵਜਦੇ ਸੀ, ਕਾਲੇ ਖੂਹ ਵਾਲੇ ਵਜਦੇ ਸੀ ਹਕੀਮ ਦੇ ਨਾਂ ਤੇ ਸਾਡਾ ਮਤਲਬ ਬਹੁਤ ਮਨ ਕਰਦਾ, ਪਰ ਹੁਣ ਜਾ ਸਕਦੇ ਅਸੀਂ। ਖੁੱਲਾ ਵੀਜ਼ਾ ਲੈ ਕੇ ਆਓ, ਫਿਰ ਤੁਹਾਨੂੰ ਸੈਰਾਂ ਕਰਾਉਣਗੇ। ਬਾਕੀ ਗੁਰੂ ਸਭ ਤੋਂ ਵੱਡਾ ਇਹ ਗੁਰੂ ਘਰਾਂ ਦੇ ਸਾਨੂੰ ਦਰਸ਼ਨ ਹੋਏ। ਹਾਂਜੀ, ਬਹੁਤ ਵਧੀਆ, ਬਹੁਤ ਹੀ ਵਧੀਆ ਲੱਗੀ। ਯਾਰ ਦੱਸ ਨਹੀਂ ਸਕਦੇ। ਤੁਸੀਂ ਪਹਿਲੀ ਵਾਰੀ ਆਏ? ਪਹਿਲੀ ਵਾਰੀ ਜੀ। ਹਾਂ ਜੀ, ਉਮਰ ਲਗਾ ਕੇ ਆਏ ਵੀ? ਹਾਂ ਜੀ, ਬਸ ਉਹ ਫਿਰ ਵੀ ਇਹ ਤਾਂਗ ਤਾਂ ਹੈਗੀ ਸੀ, ਤਾਂ ਵੈਗਰੂ ਨੇ ਸਾਨੂੰ ਲੈ ਜਾਂਦਾ। ਹਾਂਜੀ, ਤਾਂ ਹੈਗੀ ਸੀ ਮਨ 'ਚ, ਵੈਗਰੂ ਲੈ ਜਾਂਦਾ ਸਭ ਨੂੰ। ਪਰਮਾਤਮਾ ਤੁਹਾਨੂੰ ਦਰਸ਼ਨ ਕਰਾਏ ਉਧਰ ਦੇ, ਤੁਹਾਡੇ ਗੁਰੂ ਧਾਮ ਜਿਹੜੇ ਮਤਲਬ ਤੁਹਾਡੇ ਨਹੀਂ ਸਾਡੇ। ਸਾਡਾ ਵੀ ਬਹੁਤ ਦਿਲ ਕਰਦਾ ਆ, ਬਲਕਿ ਸਾਡੇ ਤਰ੍ਹਾਂ ਜਿੰਨੇ ਵੀ ਲੋਕ ਉਧਰੋਂ ਉੱਠ ਕੇ ਆਏ ਆ ਨਾ, ਉਹਨਾਂ ਦਾ ਆਪਣੇ ਪਿੰਡ ਦੇਖਣ ਨੂੰ ਕਰਦਾ ਵੇਖਣ ਨੂੰ। ਹਾਂਜੀ, ਤੇ ਜਿਹੜੇ ਸੰਗਤ ਰਹਿੰਦੀ ਉਹਨਾਂ ਦੇ ਦਰਸ਼ਨ ਕਰਾਏ ਪਰਮਾਤਮਾ ਸਭ ਨੂੰ ਕਰਾਉਣ। ਪਰ ਕਹਿੰਦਾ ਖੋਲ ਦੇਣ ਖਾਂ
ਕੀ ਵਿਗੜਦਾ ਇਮਰਾਨ ਖਾਨ ਦੇ ਬਾਰੇ ਕੀ ਕਹਿੰਦੇ ਜਿਹੜਾ ਕਰਤਾਰਪੁਰ ਦਾ ਲਾਂਘਾ ਖੋਲ੍ਹਿਆ? ਸਾਨੂੰ ਤਾਂ ਸਾਡੇ ਵਾਸਤੇ ਤਾਂ ਜੇ ਖੋਲਣਗੇ ਨਾ ਉਹ ਵੀ ਸੀਸਾ ਲੈਣਗੇ। ਇਮਰਾਨ ਖਾਨ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜਿਹੜਾ ਸਾਨੂੰ ਕਰਤਾਰਪੁਰ ਖੋਲਤਾ। ਹਾਂਜੀ ਸਾਨੂੰ ਇਸ ਵੱਡੀ ਇਹਦੀ ਬਹੁਤ ਵੱਡੀ ਖੁਸ਼ੀ ਹੈ ਇਸ ਚੀਜ਼ ਦੀ। ਸੀਸਾ ਲੈਣਗੇ ਖੋਲਣਗੇ ਮਤਲਬ ਇਹ ਖੋਲਦੇ ਨਾ ਉਧਰ ਦੇ ਇੱਧਰ ਦੇ ਵੀ ਤੇ ਬਹੁਤ ਸੀਸਾ ਲੈਣਗੇ ਜੁਗੋ ਜੁਗ। ਆਪਣਾ ਕੀ ਨਾਮ ਜੀ? ਮੇਰਾ ਨਾਮ ਹਰਜਿੰਦਰ ਸਿੰਘ ਰਾਣਾ ਸਿੱਧਵਾਲ ਕਰਕੇ ਮੈਂ ਜਾਣਿਆ ਜਾਂਦਾ ਜੀ। ਰਾਣਾ ਰਾਜਪੂਤ? ਨਹੀਂ ਉੱਦਾਂ ਰਾਣਾ, ਹਾਂਜੀ ਹਾਂਜੀ। ਛੋਟਾ ਨਾਮ ਜਿੱਦਾਂ ਛੋਟਾ ਨਾਮ ਘਰ ਦੇ ਰੱਖ ਲੈਂਦੇ ਆ, ਉਹਦੇ ਨਾਲ ਮੈਨੂੰ ਰਾਣਾ ਕਰਕੇ ਇਲਾਕੇ ਦੇ ਵਿੱਚ ਜਾਂ ਪਿੰਡ ਦੇ ਵਿੱਚ ਬੁਲਾਇਆ ਜਾਂਦਾ ਘਰ ਦੇ ਵੱਲੋਂ ਵੀ ਜੀ। ਤੇ ਕਿਹੜੇ ਏਰੀਆ ਚੋਂ ਆਏ ਆ? ਮੇਰਾ ਕਪੂਰਥਲਾ ਜੋ ਵਿਰਾਸਤ ਰਹੀ ਹੈ ਪਹਿਲਾਂ ਜੀ ਜੀ। ਦੁਆਬੀ ਹੈ ਜੀ, ਦੁਆਬੇ ਦਾ ਗੜ ਕਹਿ ਲਓ। ਹਾਂਜੀ। ਆਪਣੇ ਕਿਹੜੇ ਕਿਹੜੇ ਪਿੰਡ ਲਾਗੇ ਲੱਗਦੇ ਆ? ਆਪਣੇ ਲਾਗੇ ਪਿੰਡ ਬਹੁਤ ਲੱਗਦੇ ਆ, ਸਿੱਧਵਾਂ, ਕਾਲਾ ਸੰਘਿਆ, ਵੱਡੇ ਪਿੰਡ ਜਿਹੜੇ ਆ, ਛੋਟੇ ਕੋਸੜ ਆ, ਪੱਖੋਵਾਲ ਆ, ਆਰੀਆਂ ਵਾਲਾ ਵਗੈਰਾ, ਮਤਲਬ ਬਹੁਤ ਸਾਰੇ ਪਿੰਡ ਹੋਰ ਮਾਧੋ ਚੰਡਾ ਆ, ਜਿਵੇਂ ਸ਼ੇਖੂਪੁਰ ਆ। ਉਹਦੇ ਤੁਹਾਡੀ ਆਵਾਮ ਜਦੋਂ 47 ਵੇਲੇ ਦੀ ਗੱਲ ਆ, ਜਦੋਂ ਅਸੀਂ ਵੀਡੀਓ ਦੇਖਦੇ ਆ ਤਾਂ ਸ਼ੇਖੂਪੁਰ ਤੋਂ ਬਹੁਤ ਜ਼ਿਆਦਾ ਲੋਕ ਉੱਠ ਕੇ ਆਏ। ਸਾਡੇ ਪਿੰਡ ਲਾਗੇ ਇੱਕ ਲੱਦੇ ਵਾਲਾ ਪਿੰਡ ਬਰਿੰਦਪੁਰ ਆ, ਉੱਥੇ ਸਾਰੇ ਲੋਕ ਮੁਸਲਮਾਨ ਸੀਗੇ ਜਿਹੜੇ ਉੱਥੋਂ ਸਾਡੇ ਤੋਂ ਉੱਠ ਕੇ ਆਏ। ਕਪੂਰਥਲਾ ਸਾਡੇ ਤੋਂ 6 ਕਿਲੋਮੀਟਰ ਦੂਰ ਆ, ਉੱਥੇ ਦਾ ਜਿਹੜਾ ਜੱਟਪੁਰਾ ਮਹੱਲਾ ਆ, ਉਹ ਸੀਨਪੁਰਾ ਮਹੱਲਾ, 3-4 ਮਹੱਲੇ, ਉਹ ਸਾਰੇ ਹੀ ਇੱਥੋਂ ਜਿਹੜੇ ਉਧਰੋਂ ਉੱਠ ਕੇ ਆਏ ਲੋਕ ਜਿਹੜੇ ਆ ਉਹ ਖਾਲੀ ਹੋਇਆ ਉਦੋਂ ਮਹੱਲਾ। ਤੇ ਸਾਡਾ ਕਪੂਰਥਲਾ ਤਕਰੀਬਨ ਇਹ ਸਾਂਝੇ ਲੋਕਾਂ ਦਾ ਰਹਿਣ ਵਾਲਾ। ਆਪਣੇ ਸਿਆਣੇ ਕੀ ਦੱਸਦੇ ਹੁੰਦੇ ਸੀ ਪਾਕਿਸਤਾਨ ਦੇ ਬਾਰੇ? ਸਿਆਣੇ ਦੱਸਦੇ, ਸਾਡੇ ਬਜ਼ੁਰਗ ਉਦੋਂ 10 ਕੁ ਸਾਲ ਦੇ ਸੀਗੇ ਸਾਡੇ ਬਾਪੂ ਜੀ। ਉਹ ਕਹਿੰਦੇ ਕਿ ਜਦੋਂ ਵੰਡ ਹੁੰਦੀ ਹੈ ਤੇ ਬਹੁਤ ਸਾਰੇ ਲੋਕਾਂ ਨੇ ਇੱਕ ਦੂਸਰੇ ਦੀ ਹੈਲਪ ਕੀਤੀ ਆ। ਜਦੋਂ ਭੀੜ ਇਕੱਠੀ ਹੁੰਦੀ ਆ, ਇੱਧਰੋਂ ਆਉਂਦੀ ਵੀ ਉੱਧਰ ਲੋਕੀ ਵੜ ਦਿੱਤੇ ਆ, ਇੱਧਰ ਲੋਕੀ ਉੱਠ ਖੜੋਏ ਵੱਢਣ ਵਾਸਤੇ। ਬਹੁਤ ਸਾਰੇ ਉਹ ਜਿਹੜੇ ਆਂਢ ਗੁਆਂਢ 'ਚ ਰਹਿੰਦੇ ਲੋਕ ਇੱਕ ਦੂਜੇ, ਉਹਨਾਂ ਨੇ ਇੱਕ ਦੂਜੇ ਦੀ ਮਦਦ ਕੀਤੀ। ਮੇਰੇ ਪਿੰਡ 2-3 ਮੁਸਲਮਾਨਾਂ ਦੇ ਲੋਹਾਰਾਂ ਦੇ ਘਰ ਹੈ, ਉਹ ਮਹਿਫੂਜ਼ ਹੈ, ਉੱਥੇ ਵੱਸਦੇ ਆ ਅੱਜ ਵੀ, 47 ਤੋਂ ਬਾਅਦ ਵੱਸਦੇ ਆ, ਕੋਈ ਇਹੋ ਜਿਹਾ ਭੇਦਭਾਵ ਨਹੀਂ। ਉਦੋਂ ਦਾ ਜਿਹੜਾ ਉਹ ਚੱਕਰ ਵੀ ਉਹ ਕਤਲੇਆਮ ਦਾ ਚੱਲਿਆ, ਉਹ ਮੇਰਾ ਖਿਆਲ ਹੈ ਕਿ ਉਸ ਟਾਈਮ ਦੀਆਂ ਜਿਹੜੀਆਂ ਕੁਝ ਗੋਰਿਆਂ ਦੀਆਂ ਏਜੰਸੀਆਂ ਜੀ, ਉਹਨਾਂ ਗੋਰਿਆਂ ਦੀਆਂ ਕੁਝ ਏਜੰਸੀਆਂ ਸੀ ਕਿ ਪੱਕੇ ਤੌਰ 'ਤੇ ਵੰਡੀਆਂ ਪੈ ਜਾਣ, ਇੱਕ ਦੂਸਰੇ ਦੇ ਲਾਗੇ ਨਾ ਹੋ ਸਕਣ, ਇਸ ਤਰ੍ਹਾਂ ਦਾ ਕੋਈ ਮਾਹੌਲ ਬਣਿਆ। ਜੇ ਵੈਸੇ ਗੱਲ ਕਰੀਏ ਤਾਂ ਪੰਜਾਬੀ ਤਾਂ ਇੱਕ ਦੂਸਰੇ ਨੂੰ ਤਰਸਦੇ ਪਏ ਮਿਲਣ ਨੂੰ, ਕਿਉਂਕਿ ਲਹਿੰਦੇ ਤੇ ਚੜ੍ਹਦੇ ਪੰਜਾਬ ਦੀ ਇੱਕ ਸਭ ਤੋਂ ਵੱਡੀ ਸਿਫਤ ਹੈ ਕਿ ਜਿਹੜਾ ਚੜ੍ਹਦਾ ਪੰਜਾਬ ਆ, ਉਹ ਜਦੋਂ ਦੂਸਰੇ ਪਾਸੇ ਨੂੰ, ਦਿੱਲੀ ਵੱਲ ਦੇ ਪਾਸੇ ਨੂੰ, ਹੋਰ ਸਟੇਟਾਂ ਵੱਲ ਦੇ ਪਾਸੇ ਨੂੰ ਜਾਂਦਾ ਹੈ, ਉਹਨਾਂ ਦੇ ਨਾਲ ਖਾਣਾ ਪੀਣਾ ਤੇ ਨਹੀਂ, ਉਹਨਾਂ ਦੇ ਨਾਲ ਨਹੀਂ ਆ। ਉਹ ਚੌਲ ਖਾਂਦੇ, ਅਸੀਂ ਰੋਟੀ ਖਾਂਦੇ ਆ। ਉਹ ਹੋਰ ਪਹਿਨਦੇ ਆ, ਅਸੀਂ ਆਪਣੇ ਜਿਹੜਾ ਪਹਿਰਾਵਾ ਸਾਡਾ ਇੱਧਰਲੇ ਪੰਜਾਬ ਦੇ ਨਾਲ ਜ਼ਿਆਦਾ, ਸਾਡੀ ਜ਼ਮੀਨ ਦੀ ਤਸੀਰ, ਜ਼ਮੀਨ ਦੀ ਤਸੀਰ ਮੈਚ ਕਰਦੀ ਆ। ਖੇਤੀ ਅਸੀਂ ਕਰਦੇ, ਉਹ ਕਰਦੇ ਸੀ ਬਿਲਕੁਲ। ਭਾਸ਼ਾ ਜਿਹੜੀ ਆ ਉਹ ਬੜੀ ਸਰਲ ਆ। ਅਸੀਂ ਸਾਨੂੰ ਮਹਿਸੂਸ ਨਹੀਂ ਹੋ ਰਿਹਾ ਸੀ ਕਿ ਦੇਖਣ ਨੂੰ ਤਾਂ ਅਦਰ ਕੰਟਰੀ ਆ, ਪਰ ਸਾਨੂੰ ਮਹਿਸੂਸ ਨਹੀਂ ਹੋ ਰਿਹਾ ਕਿਸੇ ਦੂਸਰੀ ਕੰਟਰੀ ਜਾ ਰਹੇ, ਕਿਉਂਕਿ ਸੇਮ ਹੀ ਬੋਲੀ ਜਾਂਦੀ ਭਾਸ਼ਾ ਜਿਹੜੀ ਆ। ਤੇ ਬਹੁਤ ਸ਼ੁਕਰੀਆ ਜੀ, ਸਾਡੇ ਨਾਲ ਸਰਦਾਰ ਜੁੜੇ ਹੋਏ ਆ ਔਰ ਇਹ ਗੱਲਬਾਤ ਦਾ ਸਿਲਸਿਲਾ ਜਾਰੀ ਆ ਜੀ। ਇਨਸ਼ਾਅੱਲਾ ਹੋਰ ਜਿਹੜੇ ਸਾਡੇ ਵੀਰ ਆਏ ਉਹਨਾਂ ਨਾਲ ਵੀ ਗੱਲਬਾਤ ਕਰਦੇ, ਸਾਡੇ ਨਾਲ ਜੁੜੇ ਰਹੋ ਜੀ।